With your support, we can raise your voice globally. उन्होंने पगड़ी इशू नु बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 2 ਮਈ 2016, 19 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਵੀਕਐਂਡ ਦੱਸੋ। ਦੇਖੋ, ਅਸੀਂ ਪਿਛਲੇ ਵੀਰਵਾਰ ਅਖੀਰਲਾ ਪ੍ਰੋਗਰਾਮ ਇਸ ਵੀਕ ਦਾ ਸਟੂਡੀਓ 'ਚ ਕੀਤਾ ਜੀ, ਕਿਉਂਕਿ ਸ਼ੁੱਕਰਵਾਰ 29 ਅਪ੍ਰੈਲ ਹੋਣ ਕਰਕੇ ਜਿਹੜਾ ਕਿ ਖਾਲਿਸਤਾਨ ਐਲਾਨ ਦਿਵਸ ਦੀ 30ਵੀਂ ਵਰ੍ਹੇਗੰਢ ਵਾਲਾ ਦਿਨ ਸੀ। ਖਾਸ ਪ੍ਰੋਗਰਾਮ 2 ਗੁਰਦੁਆਰਾ ਸਾਹਿਬਾਨ 'ਚ ਇੱਥੋਂ ਦੇ ਉਲੀਕੇ ਗਏ ਸੀ ਜੀ। ਇੱਕ ਗੁਰਦੁਆਰਾ ਸਾਹਿਬ ਗਲੈਨ ਰੌਕ ਨਿਊ ਜਰਸੀ, ਦੂਸਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ। ਕਿਉਂਕਿ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਸ਼ੁੱਕਰਵਾਰ ਇਸ ਸੰਬੰਧੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਅਤੇ ਮੁੱਖ ਪ੍ਰੋਗਰਾਮ ਐਤਵਾਰ ਹੋਣਾ ਸੀ, ਪਰ ਉਹਨਾਂ ਨੇ ਫਰਾਈਡੇ ਜਿਹੜਾ 5 ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸੈਲਿਊਟ ਕਰਕੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ। ਪਰ ਅਸੀਂ ਮੁੱਖ ਤੌਰ 'ਤੇ ਸਾਡੀ TV 84 ਦੀ ਸਾਰੀ ਟੀਮ ਦਾ ਫੋਕਸ ਗਲੈਨ ਰੌਕ ਨਿਊ ਜਰਸੀ ਦੇ ਪ੍ਰੋਗਰਾਮ 'ਤੇ ਸੀ, ਜਿੱਥੇ ਕਿ ਲਗਭਗ 5-5:30 ਦੇ ਕਰੀਬ ਸਾਡੇ ਟੀਮ ਮੈਂਬਰ ਪਹੁੰਚ ਗਏ ਸੀ। ਔਰ ਉਸ ਤੋਂ ਬਾਅਦ ਉੱਥੇ ਜਿਹੜਾ ਉਹਨਾਂ ਦੀ ਗੁਰਦੁਆਰਾ ਕਮੇਟੀ ਔਰ ਪ੍ਰੋਮੀਨੈਂਟਲੀ ਸਿੱਖ ਯੂਥ ਆਫ ਅਮਰੀਕਾ ਔਰ ਬਾਕੀ ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਜਿਹੜੇ ਪਹਿਲਾਂ ਆਏ ਸੀ, ਉਹਨਾਂ ਦੇ ਨਾਲ ਸਾਊਂਡ ਬਾਈਟਸ ਹੋਈਆਂ, ਬਰੀਫ ਇੰਟਰਵਿਊ ਹੋਏ ਔਰ ਲਗਭਗ 7:30 ਵਜੇ ਦੇ ਕਰੀਬ ਪ੍ਰੋਗਰਾਮ ਲਾਈਵ ਸ਼ੁਰੂ ਹੋਇਆ, ਜਿਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਗੁਰਬਾਣੀ ਕੀਰਤਨ, ਔਰ ਇਹ ਉਹੀ ਪੀਰੀਅਡ ਸੀ ਕਿ ਕੀਰਤਨ ਦੇ ਨਾਲ ਹੀ ਜਦੋਂ
ਉਧਰ ਪੰਜ ਪਿਆਰਿਆਂ ਨੇ ਤਿਆਰ ਹੋ ਕੇ ਦੀਵਾਨ ਦੇ ਵਿੱਚੋਂ ਆਏ ਔਰ ਫਿਰ ਜਿਹੜਾ ਨਿਸ਼ਾਨ ਸਾਹਿਬ ਨੂੰ ਸੈਲਿਊਟ ਦੇ ਲਈ ਸਾਰੀ ਸੰਗਤ ਜਿਹੜੀ ਹੈ ਬਾਹਰ ਨਿਸ਼ਾਨ ਸਾਹਿਬ ਦੇ ਕੋਲ ਆਈ। ਬੇਸ਼ੱਕ ਹਲਕੀ ਬੂੰਦਾਬਾਂਦੀ ਹੋ ਰਹੀ ਸੀ, ਲੇਕਿਨ ਇਹਦੇ ਬਾਵਜੂਦ ਜਿਹੜਾ ਉਤਸ਼ਾਹ ਸੀ ਉਹ ਦੇਖਣ ਵਾਲਾ ਸੀ। ਔਰ ਉਸ ਇਕੱਠ ਦੇ ਵਿੱਚ ਇਹ ਨਾਰੇ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ ਤੋਂ ਬਾਅਦ ਜਿਉਂ ਹੀ ਜਿਹੜਾ ਅਰਦਾਸ ਹੋਈ ਔਰ ਫਿਰ ਪੰਜ ਪਿਆਰਿਆਂ ਨੇ ਜਿਹੜੇ ਖਾਲਸਾਈ ਬਾਣੇ 'ਚ ਸਜੇ ਹੋਏ ਸੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਗੁੰਜਾਏ ਔਰ ਬਾਹਰ ਹੀ ਗੁਰਿੰਦਰਜੀਤ ਸਿੰਘ ਮਾਨਾ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਨੇ ਉਹਨਾਂ ਨੇ ਬਰੀਫ ਐਡਰੈਸ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਲਈ ਖੁਸ਼ੀ ਦਾ ਸੈਲੀਬ੍ਰੇਸ਼ਨ ਦਾ ਦਿਨ ਹੈ, ਕਿਉਂਕਿ ਉਹਨਾਂ ਨੇ ਅਮਰੀਕਾ ਦੀ ਗੱਲ ਕੀਤੀ ਕਿ 4 ਜੁਲਾਈ ਨੂੰ ਇੱਥੇ ਅਮਰੀਕਾ ਭਰ 'ਚ ਅੱਜ ਵੀ ਆਤਿਸ਼ਬਾਜ਼ੀ ਹੁੰਦੀ ਹੈ ਔਰ ਪੈਰੇਡਸ ਹੁੰਦੀਆਂ ਨੇ, ਸੈਲੀਬ੍ਰੇਟ ਕੀਤਾ ਜਾਂਦਾ ਕਿ ਇਹਨੂੰ ਅਸੀਂ ਐਜ਼ ਏ ਸੈਲੀਬ੍ਰੇਸ਼ਨ ਲਈਏ, ਕਿਉਂਕਿ ਇਸ ਦਿਨ ਨੂੰ ਅਸੀਂ ਆਧਾਰ ਬਣਾ ਕੇ ਆਪਣੀ ਆਜ਼ਾਦੀ ਦੀ ਲੜਾਈ ਵਿੱਢੀ। ਔਰ ਫਿਰ ਸਾਰੀ ਸੰਗਤ ਅੰਦਰ ਦੀਵਾਨ 'ਚ ਪਹੁੰਚ ਗਈ ਔਰ ਉੱਥੇ ਮੈਨੂੰ ਉਹਨਾਂ ਨੇ ਐਡਰੈਸ ਕਰਨ ਲਈ ਸੱਦਿਆ। ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ, ਕਿਉਂਕਿ ਬਹੁਤ ਵਾਰ ਰੈਪੀਟੀਸ਼ਨ ਤਾਂ ਹੁੰਦੀ ਹੈ, ਕਿਉਂਕਿ ਉਹੀ ਚੀਜ਼ਾਂ ਜਦੋਂ ਤੁਸੀਂ 4 ਜੁਲਾਈ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਕਰਦੇ ਹੋ, ਕੌਮੀ ਰਿਜ਼ਰਵ ਦੀ ਗੱਲ ਕਰਦੇ ਹੋ, ਕੌਮੀ ਸ਼ਹੀਦਾਂ ਦੀ ਗੱਲ ਕਰਦੇ ਹੋ, ਖਾਲਿਸਤਾਨ ਦਾ ਭਵਿੱਖ ਔਰ ਉਸ ਨਾਲ ਕੀ ਐਸਾ ਸਿਸਟਮ ਜਿਹੜਾ ਬਾਕੀਆਂ ਨਾਲੋਂ ਵੱਖਰਾ ਹੋਏਗਾ। ਸੋ ਸੰਗਤ ਵੱਲੋਂ ਉਸ ਨੂੰ ਬੜਾ ਵੈਲੀ ਰਿਸੀਵ ਕੀਤਾ ਗਿਆ ਔਰ ਬਹੁਤ ਵਧੀਆ ਰਿਸੈਪਸ਼ਨ ਸੀ ਸਾਡੇ ਲਾਈਵ ਪ੍ਰੋਗਰਾਮ ਦੀ। ਆਲਮੋਸਟ 9:30 ਪੌਣੇ 10 ਵਜੇ ਤੱਕ ਪ੍ਰੋਗਰਾਮ ਉੱਥੋਂ ਲਾਈਵ ਚੱਲਿਆ ਔਰ ਅਸੀਂ ਜਦੋਂ ਵਾਪਸ ਨਿਊ ਜਰਸੀ ਤੋਂ ਆ ਵੀ ਰਹੇ ਸੀ, ਰਸਤੇ 'ਚ ਸਾਡੇ ਵੈਲ ਵਿਸ਼ਰਸ ਔਰ ਜਿਹੜੇ TV 84 ਦੇ ਰੈਗੂਲਰ ਵਿਊਅਰ ਨੇ ਉਹਨਾਂ ਦੀਆਂ ਕਾਲਾਂ ਵੀ ਸੀ ਔਰ ਉਹਨਾਂ ਨੇ ਇੱਕ ਦੋ ਨੇ ਕਿਹਾ ਕਿ ਜੀ ਇਹ ਜਿਹੜੀ ਰਿਸੈਪਸ਼ਨ ਸੀ ਕਈ ਮਾਮਲੇ ਤੁਹਾਡੇ ਸਟੂਡੀਓ ਵਾਲੇ ਇਮੇਜਸ ਨਾਲੋਂ ਵੀ ਬਿਹਤਰ ਸੀ। ਸੋ ਕੁੱਲ ਮਿਲਾ ਕੇ ਜਿਹੜਾ ਜਿੱਥੇ ਉਤਸ਼ਾਹ ਸੀ ਔਰ ਖਾਸ ਤੌਰ ਤੇ ਐਂਡ ਦੇ ਵਿੱਚ ਜੇ ਉਹਨਾਂ ਨੇ ਕਿਹਾ ਸੀ ਗ੍ਰੈਂਡ ਰੌਕ ਦੀਆਂ ਸੰਗਤਾਂ ਨੇ ਜਾਂ ਪ੍ਰਬੰਧਕਾਂ ਨੇ ਸੈਲੀਬ੍ਰੇਸ਼ਨ ਹੈ, ਤੇ ਉਹਨਾਂ ਨੇ ਫਿਰ ਸੈਲੀਬ੍ਰੇਸ਼ਨ ਦੇ ਮੂਡ 'ਚ ਹੀ ਬਾਹਰ ਵੱਡਾ ਜਿਹੜਾ ਇੱਕ ਢੇਰ ਮਠਿਆਈ ਦੇ ਡੱਬਿਆਂ ਦਾ ਲਾਇਆ ਹੋਇਆ ਸੀ ਔਰ ਹਰ ਇੱਕ ਨੂੰ ਜਿਹੜਾ ਉਹ ਇੱਕ ਡੱਬਾ ਉਹਨਾਂ ਨੇ ਦਿੱਤਾ ਇਹ ਦੱਸਣ ਲਈ ਕਿ ਭਾਈ ਇਹ ਜਿਵੇਂ ਵਿਆਹ ਦੇ ਵਿੱਚ ਲੋਕ ਵੰਡਦੇ ਨੇ ਕਿ ਇਹ ਸੈਲੀਬ੍ਰੇਸ਼ਨ ਹੈ। ਐਤਵਾਰ ਦਾ ਮੁੱਖ ਦੀਵਾਨ ਜਿਵੇਂ ਮੈਂ ਦੱਸਿਆ ਕਿ ਵੀ ਇਹ ਗੁਰਦੁਆਰਾ ਕਮੇਟੀ ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਯੂਥ ਵਿੰਗ ਵਿਸ਼ੇਸ਼ ਤੌਰ ਤੇ ਐਕਟਿਵ ਹੈ ਔਰ ਜਿਸ ਤਰੀਕੇ ਨਾਲ ਉਹ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਆਰਗੇਨਾਈਜ਼ ਕੀਤਾ ਹੈ, ਹੱਥੀਂ ਸੇਵਾ ਕਰਦੇ ਨੇ। ਜਦੋਂ ਅਸੀਂ ਪਹੁੰਚੇ, ਹਾਲਾਂਕਿ ਥੋੜਾ ਉਸ ਦਿਨ ਸੈਚਰਡੇ ਤਾਂ ਮੈਂ ਨਹੀਂ ਸੀ ਜਾ ਸਕਿਆ, ਲੇਕਿਨ ਫਰੰਟ ਗੇਟ ਤੋਂ ਲੈ ਕੇ ਥੱਲੇ ਲੰਗਰ ਹਾਲ ਤੱਕ 4 ਚੁਫੇਰੇ ਖਾਲਿਸਤਾਨ ਦੇ ਨਿਸ਼ਾਨ ਸਾਹਿਬ, ਵੱਡੇ ਵੱਡੇ ਪੋਸਟਰ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀਆਂ ਪਿਕਚਰਸ ਵਾਲੇ ਔਰ ਜਿਵੇਂ ਤੁਸੀਂ ਕਿਸੇ ਥਾਂ ਤੇ ਡੈਕੋਰੇਟਡ ਥਾਂ ਤੇ ਜਿਹੜੀ ਫੁੱਲ ਡੈਕੋਰੇਸ਼ਨ ਹੋਈ ਹੁੰਦੀ ਹੈ ਉਸ ਕਿਸਮ ਦਾ ਮਾਹੌਲ ਜਿਹੜਾ ਉੱਥੇ ਸੀ। ਔਰ ਉਸ ਨੂੰ ਵੀ TV 84 ਨੇ ਜਿਵੇਂ ਅਨਾਉਂਸ ਕੀਤਾ ਹੋਇਆ ਸੀ, ਉਸ ਦੀ ਐਡ ਵੀ ਚੱਲ ਰਹੀ ਸੀ ਕਿ ਲਾਈਵ ਕਵਰ ਕਰਨਾ। ਸੋ ਸਾਡੀ ਟੀਮ ਜਿਹੜੀ ਹੈ ਉੱਥੇ ਮੌਕੇ ਤੇ ਪਹੁੰਚੀ ਔਰ ਤੁਸੀਂ ਵੀ ਉਹਦਾ ਹਿੱਸਾ ਸੀ, ਬੇਸ਼ੱਕ ਤੁਸੀਂ ਗਲੈਨ ਰੌਕ ਤਾਂ ਨਹੀਂ ਆਏ। ਔਰ ਇਹ ਜਿਹੜੇ ਜਿਵੇਂ ਉੱਥੇ ਵੀ ਇੱਕ ਉਤਸ਼ਾਹ ਦਾ ਮਾਹੌਲ ਔਰ ਅੰਦਰ ਦੀਵਾਨ ਜਿਹਦੇ 'ਚ ਕੀਰਤਨ, ਕਥਾਵਾਚਕ ਔਰ ਦਮਦਮੀ ਟਕਸਾਲ ਨਾਲ ਸੰਬੰਧਿਤ ਕਥਾਵਾਚਕ ਵੀ ਔਰ ਉਹ ਸੱਜਣ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਹ 84 ਤੋਂ ਬਾਅਦ 86 ਦੇ ਪੀਰੀਅਡ 'ਚ ਹੋਈਆਂ, ਉਹ ਸਾਰੇ ਦੇ ਸਿਰਫ ਦਰਸ਼ਕ ਹੀ ਨਹੀਂ ਸੀ, ਉਸ ਦੇ ਕੀ ਪਲੇਅਰ ਵੀ ਸੀ। ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਮੈਨੂੰ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਐਜ਼ ਏ ਕੀਨੋਟ ਸਪੀਕਰ ਸੱਦਿਆ ਹੋਇਆ ਸੀ। ਸੋ ਅਸੀਂ ਉਹੀ ਪਾਰਟ ਜਿਹੜਾ ਬਾਰ-ਬਾਰ ਸਾਡੇ ਸਾਹਮਣੇ ਹੈ, ਸਾਡੇ ਚੈਲੰਜ ਨੇ ਔਰ ਮੈਨੂੰ ਇਹ ਲੱਗਦਾ ਹੈ ਵੀ ਖਾਸ ਤੌਰ ਤੇ ਜਦੋਂ ਅਸੀਂ ਕੰਟੈਂਪਰਰੀ ਜਾਂ ਸਮਕਾਲੀ ਟਾਈਮ 'ਚੋਂ ਲੰਘ ਰਹੇ ਹਾਂ, ਅੱਜ ਜਿਸ ਤਰੀਕੇ ਨਾਲ ਬਾਹਰਲੇ ਮੁਲਕਾਂ 'ਚੋਂ ਕਾਂਗਰਸ ਪਾਰਟੀ ਹੋਏ, ਆਮ ਆਦਮੀ ਪਾਰਟੀ ਹੋਏ, ਉਹਨਾਂ ਦਾ ਜ਼ੋਰ ਲੱਗਾ ਹੋਇਆ ਵੀ ਕਿਵੇਂ ਇੱਥੋਂ ਦੇ ਜਿਹੜੇ ਜਿਨ੍ਹਾਂ ਨੂੰ ਉਹ NRI ਕਹਿੰਦੇ ਨੇ, ਮੈਂ ਤਾਂ ਸਮਝਦਾ ਵੀ ਈਵਨ ਇਹ ਸ਼ਬਦ ਵੀ ਤੋਹੀਨ ਹੈ ਜਦੋਂ ਨਾਨ ਰੈਜ਼ੀਡੈਂਟ ਇੰਡੀਅਨ ਕਹਿੰਦੇ ਹੋ, ਅਸੀਂ ਕੋਈ ਇੰਡੀਆ ਦਾ ਹਿੱਸਾ ਨਹੀਂ ਹੈ, ਇਸ ਨੂੰ ਅਸੀਂ ਪਰਦੇਸੀ ਪੰਜਾਬੀ ਜਾਂ ਪਰਦੇਸੀ ਸਿੱਖ ਤਾਂ ਕਹਿ ਸਕਦੇ ਹਾਂ, ਲੇਕਿਨ ਉਹ ਸਮਝਦੇ ਨੇ ਕਿ ਵੀ ਇਹ ਹੁਣ ਇਹਨਾਂ ਨੂੰ ਤੁਸੀਂ ਆਪਣੇ ਝੋਲੇ 'ਚ ਪਾਓ
ਔਰ ਹਰ ਇੱਕ ਦੀਆਂ ਅੱਖਾਂ ਸਾਹਮਣੇ 2017 ਦੀਆਂ ਵਿਧਾਨ ਸਭਾ ਚੋਣਾਂ ਨੇ ਕਿ ਇਹਨਾਂ ਨੂੰ ਕਿਵੇਂ ਜਿੱਤਣਾ। ਔਰ ਮੈਂ ਹਰ ਇਕੱਠ ਦੇ ਵਿੱਚ ਇਸ ਗੱਲ ਨੂੰ ਹੁਣ ਯਕੀਨੀ ਬਣਾਉਂਦਾ ਹੈ, ਕਿਉਂਕਿ ਅੱਜ ਕੱਲ੍ਹ ਇਹਨਾਂ ਦੇ ਸਾਰੇ ਲੀਡਰ ਦੌਰੇ ਤੇ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਆਉਣਗੇ, B ਕਲਾਸ C ਕਲਾਸ ਇਹਨਾਂ ਦੇ, ਕਿ ਇਹ ਗੱਲ ਹੁਣ ਸਿੱਖਾਂ ਨੇ ਦੇਖਣੀ ਹੈ ਵੀ ਇੱਕ ਪਾਸੇ ਤਾਂ ਅਸੀਂ ਲਗਾਤਾਰਤਾ ਨਾਲ 47 ਦੇ ਦੌਰ ਨੂੰ ਔਰ ਉਸ ਲੀਡਰਸ਼ਿਪ ਨੂੰ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਦੀ ਕੋਸਦੇ ਕਿ ਉਹਨਾਂ ਨੇ ਗਾਂਧੀ ਦੇ ਵਾਅਦਿਆਂ ਤੇ ਇਤਬਾਰ ਕੀਤਾ, ਨਹਿਰੂ ਦੇ ਵਾਅਦਿਆਂ ਤੇ ਇਤਬਾਰ ਕੀਤਾ, ਕਿਸਮਤ ਜੋੜੀ ਭਾਰਤ ਨਾਲ ਜੀ। ਨਤੀਜੇ ਦੇ ਤੌਰ ਤੇ ਕਿਵੇਂ 37 ਸਾਲ ਬਾਅਦ 47 ਤੋਂ ਜਿਹੜਾ ਸਾਡਾ ਅਕਾਲ ਤਖਤ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਹੋਇਆ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਹਾਲਾਂ ਸਫ਼ਰ ਤਾਂ ਕ੍ਰਿਮੀਨਲ ਟ੍ਰਾਈਬਲ ਆਨਣ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ ਅੱਜ 30 ਸਾਲ ਬਾਅਦ ਤੁਸੀਂ ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਇਹੀ ਸੈਂਟਰਲ ਬੇਸਡ ਪਾਰਟੀਆਂ, ਉਹ ਕਾਂਗਰਸ ਹੋਏ, ਉਸੇ ਹੀ ਨਹਿਰੂ ਖਾਨਦਾਨ ਦਾ ਜਿਹੜਾ ਸਕਾਇਨ ਹੈ ਰਾਹੁਲ ਗਾਂਧੀ ਦੇ ਥੱਲੇ, ਜਾਂ BJP ਹੋਏ ਜਿਸ ਮੋਦੀ ਨੇ ਹਜ਼ਾਰਾਂ ਕਿਸਾਨ ਉਜਾੜੇ, ਜਿਹੜੀ BJP ਨੇ ਮਤੇ ਕੀਤੇ ਕਿ ਜੀ ਇਹ ਤਾਂ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ, ਜੂਨ 84 ਜੀ। ਔਰ ਜਿਸ ਤਰੀਕੇ ਨਾਲ ਇਹਨਾਂ ਦਾ ਬਾਰ-ਬਾਰ ਕਹਿਣਾ ਕਿ 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਵਾਂਗੇ, ਔਰ ਜੋ ਨੀਤੀਆਂ ਚੱਲ ਰਹੀਆਂ ਨੇ, ਔਰ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਜ਼ਾਹਰਾ ਤੌਰ ਤੇ ਗਾਂਧੀਵਾਦੀ ਵਿਚਾਰਧਾਰਾ ਨਾਲ ਹੀ ਉਹ ਜੁੜੇ ਹੋਏ ਨੇ, ਉਹਨਾਂ ਨੇ ਟੋਪੀ ਵੀ ਗਾਂਧੀ ਵਾਲੀ ਰੱਖੀ ਹੋਈ ਹੈ। ਹਾਲਾਂ ਕਾਂਗਰਸ ਨੇ ਤਾਂ ਸ਼ੈੱਡ ਕਰ ਦਿੱਤੀ, ਉਹਨਾਂ ਦਾ ਤਾਂ ਕੋਈ ਪਾਉਂਦਾ ਕਿਸੇ ਖਾਸ ਮੌਕੇ ਤੇ। ਸੋ ਇਹਨਾਂ ਨੇ ਤਾਂ ਪਰਮਾਨੈਂਟਲੀ ਜਨਾਨੀਆਂ ਦੇ ਵੀ ਟੋਪੀਆਂ ਪਵਾਈਆਂ ਹੋਈਆਂ। ਔਰ ਇਹਦੇ ਬਾਵਜੂਦ ਔਰ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ 30 ਸਾਲ ਬਾਅਦ ਇਹ ਮਹਿਸੂਸ ਕਰੀਏ ਕਿ ਜੀ ਕੋਈ ਸੈਂਟਰ ਦੇ ਵਿੱਚ ਕੋਈ ਆਇਆ ਜਿਹਨੇ ਸਿੱਖਾਂ ਦੇ ਜੈਨੂਅਨ ਜਿਹੜੇ ਹੱਕ ਨੇ, ਸਾਡੀ ਆਟੋਨੋਮੀ ਦੀ ਗੱਲ, ਫਰੀडम ਦੀ ਗੱਲ ਜਿਹੜਾ, ਔਰ ਜੈਨੋਸਾਈਡ ਵਾਲਿਆਂ ਨੂੰ ਪਨਿਸ਼ ਕਰਨ ਦੀ ਗੱਲ, ਇਸ ਦੇ ਲਈ ਕੋਈ ਰੱਖਿਆ ਹੋਏ। ਨਵੰਬਰ 84 ਅਸੀਂ ਕਰਦੇ ਹਾਂ, ਬਣ ਵੀ ਗਈਆਂ ਸਪੈਸ਼ਲ ਇਨਵੈਸਟੀਗੇਟਿਵ ਟੀਮਸ, ਕਿੱਥੇ ਹੈ ਜਸਟਿਸ? ਉਹੀ ਜਗਦੀਸ਼ ਟਾਈਟਲ ਉਹੀ। ਸੋ ਇਹ ਗੇਮਸ ਨੇ, ਪਰ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਅੱਜ ਅਸੀਂ ਇਸ ਕਦਰ ਸਾਡਾ ਇੱਕ ਹਿੱਸਾ ਜਿਹੜਾ ਉਹ ਬੇਹਿੱਸ ਹੋਇਆ ਕਿ ਉਹ ਇਹਨਾਂ ਚੋਂ ਜਿਹੜੀ ਹੈ ਕੋਈ ਰਿਲੀਫ ਭਾਲਦੇ ਨੇ ਜੀ, ਚਲੋ ਬਾਦਲ ਕਿਆਂ ਤੋਂ ਛੁਟਕਾਰਾ ਹੋਏਗਾ, ਫਲਾਣਾ ਹੋਏਗਾ। ਇਸ ਕਿਸਮ ਦਾ ਹੀ ਇਹ ਮਿਊਜ਼ੀਕਲ ਚੇਅਰਸ ਬਣ ਗਿਆ ਕਿ ਅਸੀਂ ਜਿਹੜਾ ਇੱਕ ਤੋਂ ਬਾਅਦ ਇੱਕ ਆਉਂਦਾ ਹੈ ਤਾਂ ਫਿਰ ਅਸੀਂ ਬਾਅਦ 'ਚ ਇਹੀ ਕਹਿਣਾ ਕਿ ਜੀ ਖਾਲਸਾ ਜੀ ਧੋਖਾ ਹੋ ਗਿਆ, ਇਹ ਵੀ ਉਹੀ ਨਿਕਲੇ ਜਿਹੜੇ ਪਹਿਲੇ ਸੀ। ਤੁਹਾਨੂੰ ਨਜ਼ਰ ਆ ਰਿਹਾ ਹੁੰਦਾ, ਲੇਕਿਨ ਜਦੋਂ ਤੁਸੀਂ ਇਹ ਮਿੱਥ ਲਿਆ ਹੋਏ ਕਿ ਭਾਈ ਤੁਸੀਂ ਹਰ ਉਸੇ ਗੱਲ ਨੂੰ ਹੀ ਜਿਹੜਾ ਉਹ ਉਸੇ ਹੀ ਮਿਸਟੇਕ, ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਹਿਸਟਰੀ ਰਿਪੀਟਸ ਇਟਸੈਲਫ, ਹਿਸਟਰੀ ਰਿਪੀਟ ਨਹੀਂ ਕਰਦੀ, ਲੋਕਾਂ ਨੂੰ ਅਕਲ ਨਹੀਂ ਹੁੰਦੀ, ਲੋਕ ਸਿੱਖਦੇ ਨਹੀਂ ਹੈ, ਇਸ ਲਈ ਉਹੀ ਗਲਤੀਆਂ ਦੁਹਰਾਉਂਦੇ ਨੇ, ਉਹਦੇ ਨਤੀਜੇ ਉਹੀ ਹੁੰਦੇ ਨੇ। ਔਰ ਤੁਸੀਂ ਕਹੀ ਜਾਓ ਉੱਠ ਕੇ ਕਿ ਜੀ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਹਿਣਾ ਇਹ ਹੈ ਕਿ ਭਾਈ ਲੀਡਰ ਨਹੀਂ ਸੀ। ਤੇ ਜਦੋਂ ਜਿਹੜੇ ਲੋਕ ਤੁਹਾਨੂੰ ਵਾਰਨ ਕਰ ਰਹੇ ਹੁੰਦੇ ਨੇ, ਸਾਹਮਣੇ ਤੁਹਾਡੇ ਖਲੋਤੇ ਹੁੰਦੇ ਨੇ, ਚੈਲੰਜ ਕਰ ਰਹੇ ਹੁੰਦੇ ਨੇ ਦੁਸ਼ਮਣ ਨੂੰ, ਉਹਨਾਂ ਨੂੰ ਤੁਸੀਂ ਰੋਲਦੇ ਹੋ। ਔਰ ਇਸ ਕਿਸਮ ਦਾ ਕੋ ਆਮ ਆਦਮੀ ਪਾਰਟੀ, ਔਰ ਮੈਂ ਕਿਹਾ ਕਿ ਭਾਈ ਇਹ ਟੈਂਡੈਂਸੀ ਉਹੀ ਬਣ ਗਈ ਕਿ ਜਿਵੇਂ ਜੋਗ ਮੱਤ ਦਾ ਜ਼ਮਾਨਾ ਸੀ ਤਾਂ ਇੱਕ ਜੋਗੀ ਜਿਹੜਾ ਧੋਖਾ ਦੇ ਗਿਆ, ਕੋਈ ਹੋਰ ਕਰਤੂਤ ਕਰ ਗਿਆ, ਤੇ 6 ਮਹੀਨੇ ਬਾਅਦ ਕੋਈ ਨਵਾਂ ਜੋਗੀ ਤੁਰਿਆ ਆਉਂਦਾ ਸੀ, ਉਹਦੇ ਮਗਰ ਸਵਾਹ ਲੱਗੀ ਹੁੰਦੀ ਸੀ, ਉਹਦੇ ਮਗਰ ਤੁਰ ਪੈਂਦੇ ਸੀ ਜੀ ਇਹ ਜੋਗੀ ਉੱਤਰ ਪਹਾੜੋਂ ਆਇਆ, ਇਹ ਹੁਣ ਪਹਾੜੋਂ ਉੱਤਰ ਕੇ ਆਇਆ, ਪਤਾ ਨਹੀਂ ਜਾਣ ਲੱਗਿਆ ਕੋਈ ਦੇ ਹੀ ਜਾਏਗਾ ਜੀ। ਤੇ ਜਿੱਥੇ ਇਹੋ ਜਿਹਾ ਹੀ ਇਹੀ ਹਾਲ ਸਾਡਾ ਹੋਇਆ। ਮਨਪ੍ਰੀਤ ਬਾਦਲ ਆਇਆ, ਉਹਦੇ ਮਗਰ ਝੋਲੇ ਚੁੱਕੇ ਹੋਏ ਸੀ ਕਿ ਜੀ ਇਹ ਬਾਦਲ ਦਾ ਬਦਲ ਬਣ ਜਾਏਗਾ। ਨਹੀਂ, ਹੁਣ ਅਮਰਿੰਦਰ ਆਇਆ, ਹੁਣ ਤਾਂ ਚਲੋ ਅਮਰਿੰਦਰ ਨੂੰ ਟਿਕਾਣੇ ਰੱਖਿਆ ਸਿੱਖਸ ਫਾਰ ਜਸਟਿਸ ਦੇ ਐਫਰਟ ਨੇ, ਲੇਕਿਨ ਪੰਜਾਬ ਦੇ ਵਿੱਚ ਇੱਕ ਸਟੇਜ ਸੀ ਕਿ ਜੀ ਅਮਰਿੰਦਰ ਨੂੰ ਹੀ ਲੋਕ ਸਮਝਣ ਲੱਗ ਪਏ ਸੀ ਕਿ ਜੀ ਇਹਨੇ ਹੁਣ 2004 ਵਾਟਰ ਐਗਰੀਮੈਂਟਸ ਐਕਟ ਜਿਹੜਾ ਹੈ ਉਹ ਪਾਸ ਕਰਾਇਆ ਤੇ ਇਹੀ ਸਿੱਖਾਂ ਦਾ ਮਸੀਹਾ ਬਣ ਗਿਆ ਸੀ। ਸਾਰੀਆਂ ਪਿਛਲੀਆਂ ਅਗਲੀਆਂ ਕਰਤੂਤਾਂ ਸਾਰੀਆਂ ਭੁੱਲ ਜਾਂਦੇ। ਹੁਣ ਆਮ ਆਦਮੀ ਪਾਰਟੀ ਕੋਈ ਲਾਗਾ ਦੇਗਾ ਨਹੀਂ, ਕੋਈ ਪੰਜਾਬ ਦੀ ਸਮੱਸਿਆ ਨਾਲ ਨਹੀਂ, ਕੋਈ ਗੱਲ ਨਹੀਂ ਹੈ। ਸਾਨੂੰ ਇਹ ਲੱਗਣ ਲੱਗ ਪਿਆ ਸਾਰੇ ਭਾਰਤ 'ਚ ਤਾਂ ਉਹ ਰਿਜੈਕਟ ਹੋਇਆ, ਅਦਰ ਦੈਨ ਦਿੱਲੀ 'ਚ ਕਿਤੇ ਇੱਕ ਸੀਟ ਵੀ ਨਹੀਂ ਮਿਲੀ। ਪੰਜਾਬ 'ਚ ਉਦੋਂ ਵੀ 4 ਸੀਟਾਂ ਜਿਤਾਈਆਂ, ਉਹ 'ਚੋਂ ਵੀ 2 ਬਾਹਰ ਬੈਠੇ ਨੇ। ਪਹਿਲਾਂ ਇਹੀ ਪੁੱਛ ਲਓ ਕਿ ਜਿਹੜੇ 2 ਉਹਨਾਂ ਦੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਜਿਹੜੇ ਜਿੱਤੇ ਪਟਿਆਲੇ ਤੋਂ, ਧਰਮਵੀਰ ਗਾਂਧੀ ਔਰ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ, ਉਹ ਕਿਉਂ ਅੱਡ ਹੋਏ? ਹੁਣ ਉੱਥੇ ਵੀ ਇੱਕ ਪਾਰਟੀ ਜਿਹੜੀ ਉਹ ਪਾਰਟੀ ਆ ਉਹਦੇ 'ਚ ਇੱਕ ਬੰਦੇ ਦਾ ਹੁਕਮ ਹੈ, ਉਹ ਅਰਵਿੰਦ ਕੇਜਰੀਵਾਲ। ਉਹ ਪੱਕਾ ਹਰਿਆਣਵੀ ਸ਼ਰੂੜ ਆਦਮੀ ਜਿਹੜਾ ਉਹ ਕਹਿੰਦਾ ਮੈਂ ਤਾਂ ਬਨੀਆ ਹੂੰ, ਮੁਝੇ ਮਾਲੂਮ ਹੈ ਕਿਆ ਕਰਨਾ ਹੈ। ਸੋ ਮਤਲਬ ਅਸੀਂ ਇੱਕ ਬਣੀਏ ਗਾਂਧੀ ਤੋਂ ਛੁਟਕਾਰਾ ਪਾ ਕੇ ਹੁਣ ਦੂਸਰੇ ਦੇ ਮਗਰ ਲੱਗੇ ਹੋਏ ਹਾਂ। ਸੋ ਇਸ ਕਿਉਂਕਿ ਅੱਜ ਕੱਲ
ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੋਕ ਇੱਥੇ ਘੁੰਮ ਰਹੇ ਨੇ ਔਰ ਸ਼ਾਇਦ ਦੀਵਾਨਾਂ 'ਚ ਵੀ ਹਰ ਥਾਂ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਉਹ ਦੀਵਾਨ ਅਟੈਂਡ ਕਰਕੇ ਫਿਰ ਸ਼ਾਮ ਨੂੰ ਜਾਣਾ ਹੁੰਦਾ ਉਧਰ। ਮੈਂ ਕਿਹਾ ਅਸੀਂ ਕਿਉਂ ਜੇ ਸਿੱਖ ਹੈ, ਇੱਕੋ ਵੇਲੇ ਅਸੀਂ ਕਹਿੰਦੇ ਅਸੀਂ ਖਾਲਿਸਤਾਨੀ ਵੀ ਹੈ, ਦੂਜੇ ਪਾਸੇ ਅਸੀਂ ਆਮ ਆਦਮੀ ਪਾਰਟੀ ਦਾ ਝੋਲਾ ਵੀ ਚੁੱਕਣਾ ਚਾਹੁੰਦੇ। ਸੋ ਕੁੱਲ ਮਿਲਾ ਕੇ ਬੜਾ ਸਕਸੈਸਫੁਲ ਸਮਾਗਮ ਸੀ ਔਰ ਇਸ ਦੇ ਲਈ ਦੁਆਬਾ ਸਿੱਖ ਐਸੋਸੀਏਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਨੇ, ਉਹਨਾਂ ਦੇ ਪ੍ਰਬੰਧਕਾਂ ਨੇ ਪੂਰਨ ਸਹਿਯੋਗ ਕੀਤਾ ਔਰ TV 84 ਨੇ ਇਸ ਨੂੰ ਆਲਮੋਸਟ 12 ਵਜੇ ਤੋਂ 3 ਵਜੇ ਤੱਕ ਲਾਈਵ ਕਵਰ ਕੀਤਾ ਔਰ ਕਾਫੀ ਬੂਥ ਵੀ ਸੀ TV 84 ਦਾ। ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਹ ਆ ਕੇ ਮਿਲਦੇ ਵੀ ਨੇ ਔਰ ਤੁਹਾਨੂੰ ਵੀ ਮਿਲੇ ਔਰ ਕਾਫੀ ਜਿਹੜਾ ਪਪੂਲੈਰਿਟੀ ਹੈ ਇਸ ਪ੍ਰੋਗਰਾਮ ਦੀ ਔਰ ਇਸ TV ਚੈਨਲ ਦੀ ਹੈ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਔਰ ਆਸ ਕਰਦੇ ਹਾਂ ਔਰ ਇਹ ਸੈਲੀਬ੍ਰੇਸ਼ਨ ਇੱਕ ਥਾਂ ਨਹੀਂ ਦੁਨੀਆ ਭਰ 'ਚ ਹੋਈਆਂ ਨੇ ਕਿਉਂਕਿ ਇਹਨਾਂ ਦੋਨਾਂ ਥਾਵਾਂ ਤੇ ਸਾਡੀ ਨਿੱਜੀ ਮੌਜੂਦਗੀ ਸੀ। ਸੋ ਅਸੀਂ ਇਸ ਦਾ ਜ਼ਿਕਰ ਕੀਤਾ। ਸੋ ਅਸੀਂ ਆਸ ਕਰਦੇ ਹਾਂ ਕਿ ਇਹ ਮੀਅਰ ਸੈਲੀਬ੍ਰੇਸ਼ਨਸ ਨਹੀਂ ਰਹਿਣਗੀਆਂ ਔਰ ਮੈਂ ਇਹ ਕੰਕਲੂਡ ਕਰਦਾ ਕਿ ਭਾਈ ਇਹ ਸਾਡੇ ਲਈ ਪ੍ਰਣ ਦਿਵਸ ਹੈ, ਸਾਡੀ ਡਿਟਰਮੀਨੇਸ਼ਨ ਔਰ ਡਿਟਰਮੀਨੇਸ਼ਨ ਹੀ ਅਲਟੀਮੇਟਲੀ ਰਿਜ਼ਲਟ ਕ੍ਰੀਏਟ ਕਰਦੀ ਹੈ। ਯੂ ਵਿਲ ਇਟ, ਯੂ ਵਿਨ ਇਟ। ਵੀ ਇਰਾਦਾ ਕਰੋ ਜਿੱਤਣਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦੇ ਉੱਤੇ ਖਾਲਿਸਤਾਨ ਐਲਾਨ ਦਿਵਸ ਨਾਲ ਸੰਬੰਧਿਤ ਜਿਹੜਾ ਸਾਡਾ TV 84 ਨਿਊਜ਼ ਪ੍ਰੋਗਰਾਮ ਹੁੰਦਾ ਗੱਲਬਾਤ ਕਰੀਏ ਕਿ ਇਹਦੇ ਕੀ ਆਸਪੈਕਟ ਨੇ। ਅੱਜ ਸਰਬਜੀਤ ਸਿੰਘ ਘੁਮਾਣ ਜਿਹੜੇ ਸੈਕਟਰੀ ਨੇ ਦਲ ਖਾਲਸਾ ਦੇ, ਉਹਨਾਂ ਨਾਲ ਵੀ ਰੀਤ ਕੌਰ ਗੱਲਬਾਤ ਕਰਨਗੇ। ਸੋ ਟਿਊਨ ਇਨ ਰਹਿਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਇਸ ਨਾਲ ਨੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।